ਸਾਹਿਬ ਅਫਗਾਨਿਸਤਾਨ ਦੀ ਸਰਜ਼ਮੀਨ ਜਿਹੜੀ ਹੈ ਉਹ ਦਹਿਸ਼ਤਗਰਦੀ ਦੇ ਇਸਤੇਮਾਲ ਤੇ ਹੋ ਰਹੀ ਪਾਕਿਸਤਾਨ ਤੇ ਬੜੇ ਅਰਸੇ ਤੋਂ ਕਹਿ ਰਿਹਾ। ਹੁਣ ਅਕਵਾਮ ਮੁਤੱਹਿਦਾ ਦੀ ਸਿਕਿਉਰਿਟੀ ਕਾਉਂਸਲ ਦੀ ਜਿਹੜੀ ਰਿਪੋਰਟ ਆਈ ਹੈ ਉਹਨੇ ਵੀ ਕਹਿ ਦਿੱਤਾ, ਹੋਰ ਕੋਈ ਅਮਰੀਕੀ ਜਰੀਦੇ ਨੇ ਉਹਨਾਂ ਦੀ ਰਿਪੋਰਟਾਂ ਵੀ ਆ ਰਹੀਆਂ ਨੇ ਤੇ ਇਸ ਤੋਂ ਪਹਿਲੇ ਵੀ ਡਿਸਕਸ਼ਨ ਹੋਈ ਹੈ। ਤੇ ਇਹ ਮਾਮਲਾ ਕਿਸ ਤਰਫ ਨੂੰ ਜਾ ਰਿਹਾ? ਅਗਰ ਦੁਨੀਆ ਨੂੰ ਮੰਨਦੀ ਪਈ ਹੈ ਤੇ ਇਹਦੇ ਬਾਅਦ ਅਗਲਾ ਮਰਹਲਾ ਐਕਸ਼ਨ ਦਾ ਹੋਏਗਾ, ਕੀ ਹੋਏਗਾ? ਇਹ ਤਾਂ ਬਿਲਕੁਲ ਮੈਨੂੰ ਤਾਂ ਡਾਇਰੈਕਸ਼ਨ ਤਾਂ ਇਹੋ ਹੀ ਲੱਗ ਰਹੀ ਹੈ ਕਿ ਅਫਗਾਨਿਸਤਾਨ ਦੀ ਜਿਹੜੀ ਰਜੀਮ ਹੈ ਉਹਦੇ ਵਾਸਤੇ ਜਿਹੜਾ ਮੈਂ ਅੱਗੇ ਵੀ ਗੱਲ ਕਰ ਚੁੱਕਿਆ ਹਾਂ ਕਿ ਬਹੁਤ ਜ਼ਿਆਦਾ ਮੁਸ਼ਕਿਲਾਤ ਨੇ। ਠੀਕ ਹੈ ਨਾ ਜੀ, ਮੁਸ਼ਕਿਲਾਤ ਤੇ ਇਹ ਨਹੀਂ ਮੁਸ਼ਕਿਲਾਤ ਕਿ ਉਹਨਾਂ ਦੀ ਮਈਸ਼ਤ ਖਰਾਬ ਹੈ ਜਾਂ ਅੰਦਰ ਅਮਨ ਅਮਾਨ ਦਾ ਮਾਮਲਾ ਹੈ ਜਾਂ ਇਹੋ ਜਿਹੇ ਮਸਾਇਲ ਨੇ। ਤੇ ਮਸਲਾ ਮੈਨੂੰ ਉਹਨਾਂ ਦੀ ਐਗਜ਼ਿਸਟੈਂਸ ਦਾ ਲੱਗ ਰਿਹਾ ਕਿ ਜਿਹੜੀ ਸਿਰਫ ਪਾਕਿਸਤਾਨ ਦਾ ਕੰਸਰਨ ਨਹੀਂ ਨਾ ਰਿਹਾ, ਇੰਟਰਨੈਸ਼ਨਲ। ਹੁਣ ਤੁਸੀਂ ਸਾਰਿਆਂ ਨੂੰ ਤਾਂ ਨਹੀਂ ਗਲਤ ਕਹਿ ਸਕਦੇ ਨਾ। ਬਿਲਕੁਲ ਦੇਖੋ ਨਾ, ਅਗਰ ਇੱਕ ਬੰਦਾ ਗੱਲ ਕਰ ਰਿਹਾ ਹੋਵੇ, ਹੁਣ ਦੁਨੀਆ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਸਿਵਾਏ ਤਾਲਿਬਾਨ ਰਜੀਮ ਦੇ ਖੁਦ ਤੋਂ ਆਪਣੇ ਆਪ ਨੂੰ ਤੇ ਉਹ ਕਹਿ ਰਹੇ ਨੇ ਕਿ ਅਸੀਂ ਨਹੀਂ ਕਰ ਰਹੇ, ਲੇਕਿਨ ਮੇਰਾ ਖਿਆਲ ਹੈ ਕਿ ਦੁਨੀਆ ਦਾ ਕੋਈ ਵੀ ਮੁਲਕ ਐਸਾ ਨਹੀਂ ਹੋਏਗਾ ਜਿਹੜਾ ਉਹਨਾਂ ਦੇ ਬਿਆਨੀਏ ਤੇ ਯਕੀਨ ਕਰਦਾ ਹੈਗਾ। ਉਹ ਖਾਮੋਸ਼ ਰਹਿ ਜਾਏਗਾ। ਲੇਕਿਨ ਬਰਮਲਾ ਲੋਕ ਕਹਿ ਰਹੇ ਨੇ ਕਿ ਜੀ ਤੁਹਾਡੇ ਮੁਲਕ ਦੇ ਅੰਦਰ ਇੱਕ ਤਾਂ ਇਹ ਖਰਾਬੀ ਹੈ ਕਿ ਤੁਸੀਂ ਦੂਸਰੇ ਮੁਲਕਾਂ ਦੇ ਵਿੱਚ ਤੁਹਾਡੇ ਮੁਲਕ ਤੇ ਬੰਦੇ ਜਾ ਰਹੇ ਨੇ। ਇੱਕ ਉਹ ਸੇਫ ਹੈਵਨ ਬਣੀ ਹੋਈ ਹੈ ਟੈਰਰਿਸਟ ਗਰੁੱਪਾਂ ਵਾਸਤੇ। ਦੇਖੋ ਨਾ ਕਿੰਨੇ ਤੇ ਨਾਂ ਉਹਨਾਂ ਨੇ ਦਿੱਤੇ ਨੇ ਸਾਰੇ BCO ਨੇ, ਉੱਥੇ ਇੱਕ ਨਹੀਂ ਹੈਗੇ BCO ਗਰੁੱਪ ਨੇ ਔਰ ਉਹਦੇ ਨਾਲ ਨਾਲ ਜਰਾਇਮ ਦੇ ਗਰੁੱਪ ਨੇ ਜਿਹੜੇ ਜਰਾਇਮ ਕਰ ਰਹੇ ਨੇ ਔਰ ਉੱਥੇ ਪਨਾਵਾਂ ਲਈਆਂ ਹੋਈਆਂ ਨੇ। ਮਨਸ਼ੀਆਤ ਦੀ ਸਮਗਲਿੰਗ ਹੋ ਰਹੀ ਹੈ, ਡਰੱਗਸ ਦੀ ਸਮਗਲਿੰਗ ਹੋ ਰਹੀ ਹੈ, ਅਸਲੇ ਦੀ ਹੋ ਰਹੀ ਹੈ, ਗੱਡੀਆਂ ਦੀ ਹੋ ਰਹੀ ਹੈ, ਉੱਥੇ ਬੱਚਿਆਂ ਦੀਆਂ ਛੋਟੇ ਬੱਚੇ ਖਵਾਤੀਨ ਦੀ ਟ੍ਰੇਡ ਹੋ ਰਹੀ ਹੈ। ਇਸ ਤਰ੍ਹਾਂ ਦੇ ਮਤਲਬ ਕਿ ਸਾਰੇ ਜਿੰਨੇ ਵੀ ਇਨਹਿਊਮਨ ਚੀਜ਼ਾਂ ਹੁੰਦੀਆਂ ਨੇ, ਟ੍ਰੈਫਿਕਿੰਗ ਹੁੰਦੀ। ਦੇਖੋ ਇਹ ਹਮੇਸ਼ਾ ਯਾਦ ਰੱਖਣਾ ਕਿ ਕੋਈ ਵੀ ਜਿਹੜਾ ਲੈਂਡ ਹੁੰਦਾ ਨਾ, ਜਿਹੜਾ ਉਹ ਅਨਗਵਰਨਡ ਲੈਂਡ ਜਦੋਂ ਬਣ ਜਾਂਦਾ ਜਾਂ ਉਸ ਲੈਂਡ ਦੇ ਉੱਤੇ ਇਸ ਕਿਸਮ ਦੇ ਲੋਕਾਂ ਦੀ ਹਕੂਮਤ ਹੋ ਜਾਂਦੀ ਹੈ ਜਿਨ੍ਹਾਂ ਦਾ ਦਾਰੋ ਮਦਾਰ ਜਿਹੜਾ ਹੈ ਉਹ ਗੈਰ ਕਾਨੂੰਨੀ ਜਾਂ ਜਿਹੜੀਆਂ ਦੁਨੀਆ ਦੇ ਮੁਸਲਮਾਨ ਅਸੂਲ ਹੁੰਦੇ ਨੇ ਉਹ ਉਹਨਾਂ ਦਾ ਜ਼ਰਾਏ ਆਮਦਨੀਆਂ ਉਹਨਾਂ ਤੋਂ ਹਟ ਕੇ ਹੁੰਦੇ ਨੇ। ਤੇ ਉਸ ਜਗ੍ਹਾ ਦੇ ਵਿੱਚ ਹਮੇਸ਼ਾ ਤੁਹਾਨੂੰ ਜਰਾਇਮ ਪੇਸ਼ਾ ਲੋਕ, ਟੈਰਰਿਸਟ, ਇਹ ਤੁਹਾਨੂੰ ਉੱਥੇ ਸੇਫ ਹੈਵਨ ਹੁੰਦੀ ਹੈ। ਹੁਣ ਅੱਗੇ ਵੀ ਮੈਂ ਗੱਲ ਕਰਨਾ 3 ਲੱਖ ਮਰਬਾ ਮੀਲ ਰਕਬਾ, ਛੋਟਾ ਰਕਬਾ ਨਹੀਂ ਹੁੰਦਾ, ਪੌਣੇ 3 ਲੱਖ ਮਰਬਾ ਮੀਲ। ਤੇ ਹੁਣ ਉੱਥੇ ਜਿਹੜਾ ਇਸ ਵੇਲੇ ਜਿਹੜਾ ਉਹਦੇ ਕੋਲ ਕੰਟਰੋਲ ਹੈ, ਹਕੂਮਤ ਹੈਗੀ ਹੈ, ਉਹਨਾਂ ਦਾ ਜਿਹੜਾ ਤਰਜ਼ੇ, ਉਹਨਾਂ ਦੇ ਜਿਹੜੇ ਨਜ਼ਰੀਆਤ ਉੱਤੇ ਬਹਿਸ ਹੋ ਰਹੀ ਹੈ। ਗਰੁੱਪ ਉੱਥੋਂ ਕਰ ਰਹੇ ਨੇ ਪਾਕਿਸਤਾਨ ਦੇ ਵਿੱਚ ਟੈਰਰਿਜ਼ਮ, ਪਾਕਿਸਤਾਨ ਤੇ ਮੁਸਲਸਲ ਕਰਦਾ ਆ ਰਿਹਾ ਔਰ ਇਹ ਉਹਨਾਂ ਨੂੰ ਵੀ ਪਤਾ ਹੈ। ਹੁਣ ਇਹ ਵੀ ਇਤਲਾਤ ਆ ਰਹੀਆਂ ਨੇ ਕਿ ਅਫਗਾਨਿਸਤਾਨ ਦੀ ਜਿਹੜੀ ਤਾਲਿਬਾਨ ਰਜੀਮ ਹੈ ਉਹਦੇ ਅੰਦਰ ਵੀ ਗਰੁੱਪਿੰਗ ਹੁਣ ਥੋੜੀ ਥੋੜੀ ਉੱਭਰ ਕੇ ਸਾਹਮਣੇ ਆ ਰਹੀ ਹੈ। ਇੱਕ ਕੰਧਾਰ ਗਰੁੱਪ ਹੈ, ਇੱਕ ਕਾਬਲ ਗਰੁੱਪ। ਕੰਧਾਰ ਗਰੁੱਪ ਉਹ ਹੈ ਜਿਹੜਾ ਹੈਬਤੁੱਲਾ ਨੂੰ ਡੀਲ ਕਰ ਰਿਹਾ। ਠੀਕ ਹੈ ਨਾ। ਇਹਨਾਂ ਦੇ ਹਵਾਲੇ ਨਾਲ ਇੱਕ ਰਿਪੋਰਟ ਵੀ ਤਾਂ ਜੋ ਸਭ ਆਈ ਹੈ, ਰਿਪੋਰਟ ਆਈ ਹੈ ਦੀ ਇੰਟਰਨੈਟ ਦੀ ਨੈਸ਼ਨਲ ਇੰਟਰਸਟ ਨੇ, ਉਹ ਵੀ ਬੜੀ ਵੱਡੀ ਖਤਰਨਾਕ ਰਿਪੋਰਟ ਹੈ। ਤੇ ਮੈਨੂੰ ਉਹਨਾਂ ਵਾਸਤੇ ਦਿਨ ਬੜੇ ਮੇਰਾ ਖਿਆਲ ਥੋੜੇ ਲੱਗ ਰਹੇ ਨੇ। ਇਹ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਐਕਸ਼ਨ ਇੰਟਰਨੈਸ਼ਨਲ ਹੋ ਜਾਣਾ ਜਿਹੜਾ ਮੈਨੂੰ ਲੱਗ ਰਿਹਾ। ਠੀਕ ਹੈ। ਤੇ ਯਾਨੀ ਉੱਥੋਂ ਤੁਸੀਂ ਇਹ ਸਮਝ ਰਹੇ ਹੋ ਕਿ ਅਫਗਾਨ ਸਰਜ਼ਮੀਨ ਤੋਂ ਇਹ ਸਾਰੀ ਚੀਜ਼ਾਂ ਦਾ ਖਾਤਮਾ ਵੀ ਹੋਏਗਾ, ਬਜ਼ੋਰ ਹੋਏਗਾ। ਅਗਰ ਉਹ ਨਾ ਕਰਨਗੇ ਤਾਂ ਕੋਈ ਹੋਰ ਆ ਕੇ ਕਰੇਗਾ। ਇਹ ਜ਼ਿਆਦਾ ਦੇਰ ਬਰਦਾਸ਼ਤ ਨਹੀਂ ਖਾਤਮਾ ਮੁਮਕਿਨ ਹੈ। ਵੈਸੇ ਖਿੱਤੇ ਚ ਮਸਲਾ ਬਿਲਕੁਲ ਮੁਮਕਿਨ ਹੈ। ਅਗਰ ਰੀਜਨਲ ਮੁਲਕ ਵੀ ਇਸ ਗੱਲ ਨੂੰ, ਚਾਈਨਾ ਬਹੁਤ ਬਰਮਲਾ ਗੱਲ ਕਰ ਰਹੇ, ਚਾਈਨਾ ਨੇ ਤਾਂ ਫਸਟ ਟਾਈਮ, ਹਾਲਾਂਕਿ ਉਹ ਨਹੀਂ ਇਸ ਤਰ੍ਹਾਂ ਕਰ, ਪਿੱਛੇ 3 ਚੀਨੀ ਉਹਨਾਂ ਨੇ ਹਲਾਕ ਵੀ ਕਰਤਾ। ਇਹਨਾਂ ਨੂੰ ਇਹ ਕਿਹਾ ਕਿ ਨਾਕਾਬਲੇ ਬਰਦਾਸ਼ਤ ਹੈਗੀ। ਉਹਨਾਂ ਨੇ ਮੈਸੇਜ ਦਿੱਤਾ ਅਫਗਾਨਿਸਤਾਨ ਨੂੰ ਕਿ ਇਸ ਤਰ੍ਹਾਂ ਦੀ ਗੱਲਾਂ ਨਾਕਾਬਲੇ ਬਰਦਾਸ਼ਤ ਨੇ। ਇਹ ਵਾਜ਼ੇ ਗੱਲ ਹੈ ਕਿ ਤੁਸੀਂ ਖੁਦ ਨਹੀਂ ਕਰੋਗੇ, ਕੋਈ ਹੋਰ ਕਰੇਗਾ। ਇਹ ਕਦੋਂ ਹੋਣਾ ਇਹ ਅਸੀਂ ਡੇਟ ਨਹੀਂ ਦੇ ਸਕਦੇ, ਲੇਕਿਨ ਇਹ ਹੋ ਜਾਣਾ।